ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਟਾਈਮ ਦੀਆਂ ਵੱਡੀਆਂ ਖਬਰਾਂ ਤੋਂ ਤੇ ਖਾਸ ਕਰਕੇ ਪੰਜਾਬ ਸਰਕਾਰ ਤੋਂ। ਕਹਿੰਦੇ ਪੰਜਾਬ ਨੂੰ ਮਸਲਿਆਂ ਦੇ ਵਿੱਚ ਉਲਝਿਆ ਛੱਡ ਕੇ ਮੁੱਖ ਮੰਤਰੀ ਸਾਹਿਬ ਆਸਟ੍ਰੇਲੀਆ ਰਵਾਨਾ ਹੋ ਗਿਆ ਜੀ ਛੁੱਟੀਆਂ ਮਨਾਉਣ ਵਾਸਤੇ। ਪ੍ਰਵੀਨ ਜੀ, ਹਰੇਕ ਨੂੰ ਛੁੱਟੀ ਲੈਣ ਦਾ ਅਧਿਕਾਰ ਹੈ ਜੀ ਬਿਲਕੁਲ। ਹਰੇਕ ਦੀ ਇੱਛਾ ਅਨੁਸਾਰ ਹੋ ਸਕਦਾ ਕਿ ਤੁਹਾਨੂੰ ਲੱਗੇ ਕਿ ਹਾਂ ਕਿ ਹੁਣ ਮੈਨੂੰ ਅੱਜ ਐਤਵਾਰ ਆ ਗਿਆ, ਮੈਂ ਛੁੱਟੀ ਕਰਨੀ ਆ, ਜਾਂ ਆਹ 2 ਦਿਨਾਂ ਦੀ ਛੁੱਟੀਆਂ ਨੇ, ਆਪਾਂ ਦਫ਼ਤਰ ਵਾਲੇ ਕਹਿੰਦੇ ਕਿ ਚਲੋ ਰਿਸ਼ਤੇਦਾਰੀ ਜਾ ਆਓ, ਕਿਤੇ ਜਾ ਆਓ, ਇਹ ਤਾਂ ਆ। ਪਰ ਜਦੋਂ ਤੁਸੀਂ ਖਾਸ ਜ਼ਿੰਮੇਵਾਰੀ ਤੇ ਹੁੰਦੇ ਹੋ, ਜਦੋਂ ਤੁਸੀਂ ਖਾਸ ਇੱਕ ਤੇ ਹੁੰਦੇ ਹੋ, ਫਿਰ ਸਭ ਦੀਆਂ ਨਜ਼ਰਾਂ ਤੁਹਾਡੇ ਤੇ ਹੁੰਦੀਆਂ। ਜੀ ਜੀ ਬਿਲਕੁਲ। ਉਹਦੇ ਨਾਲੋਂ ਵੀ ਵੱਡੀ ਗੱਲ, ਤੁਸੀਂ ਛੁੱਟੀ ਲੈ ਕਿਹੜੇ ਦਿਨਾਂ 'ਚ ਰਹੇ ਹੋ, ਇਹ ਸਵਾਲ ਹੋਰ ਵੱਡਾ ਹੁੰਦਾ। ਮੌਕਾ ਕਿਹੜਾ? ਪੰਜਾਬ ਤਾਂ ਮਸਲਿਆਂ 'ਚ ਉਲਝਿਆ, ਚਲੋ ਉਹ ਇੱਕ ਲੰਬੀ ਸੂਚੀ ਆ, ਮੈਂ ਉਹਦੇ ਪਰ ਵੀ ਆਉਣਾ। ਪਰ ਉਹ ਤੋਂ ਪਹਿਲਾਂ ਜਿਨ੍ਹਾਂ ਦਿਨਾਂ 'ਚ ਮੁੱਖ ਮੰਤਰੀ ਸਾਹਿਬ ਛੁੱਟੀਆਂ ਲੈ ਕੇ ਗਏ ਨੇ, ਇਹ ਪੰਜਾਬ ਦੇ ਵਿੱਚ ਸ਼ਹਾਦਤ ਦੇ ਦਿਹਾੜੇ ਨੇ। ਹਾਂਜੀ ਬਿਲਕੁਲ। ਵੱਡੇ ਸਾਹਿਬਜ਼ਾਦਿਆਂ ਦੇ, ਉਹ ਤੋਂ ਬਾਅਦ ਹੁਣ ਛੋਟੇ ਸਾਹਿਬਜ਼ਾਦਿਆਂ ਦੀ। ਛੋਟੇ ਸਾਹਿਬਜ਼ਾਦਿਆਂ ਲਈ ਸ਼ਹਾਦਤ ਤਾਂ ਦੁਨੀਆ ਦੀ ਲਾਸਾਨੀ ਸ਼ਹਾਦਤ ਹੈ। ਤੇ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਆਪਣੇ ਟੱਬਰ ਨਾਲ ਛੁੱਟੀਆਂ ਮਨਾਉਣ ਜਾ ਰਹੇ ਹੋ, ਤੇ ਇਹ ਮਤਲਬ ਗਲੇ ਨਹੀਂ ਉਤਰਦਾ ਘੱਟੋ ਘੱਟ ਪੰਜਾਬੀਆਂ ਦੇ ਤਾਂ। ਜੀ ਸਹੀ। ਇਹ ਮੌਕਾ ਦਰੁਸਤ ਨਹੀਂਗਾ ਤੁਹਾਡੇ ਲਈ। ਤੇ ਬਿਲਕੁਲ ਜੀ, ਇਸ ਦਿਨਾਂ ਦੇ ਦਰਮਿਆਨ ਮੁੱਖ ਮੰਤਰੀ ਸਾਹਿਬ ਦਿੱਲੀ ਦੇ ਵਿੱਚੋਂ ਜਿੱਦਣ ਕੇਜਰੀਵਾਲ ਪਾਠ ਪੜ੍ਹਾ ਰਹੇ ਸੀ ਪੰਜਾਬ ਦੇ MLA ਮੰਤਰੀਆਂ ਸਾਰਿਆਂ ਨੂੰ, ਉੱਥੇ ਮਾੜੀ ਜਿਹੀ ਹਾਜ਼ਰੀ ਲਵਾਈ ਤੇ ਉਸ ਤੋਂ ਬਾਅਦ ਉੱਥੋਂ ਹੀ ਆਸਟ੍ਰੇਲੀਆ ਲਈ ਜਹਾਜ਼ ਲੈ ਕੇ ਉੱਡ ਗਏ। ਹਾਂ, ਪੰਜਾਬ ਮਸਲਿਆਂ 'ਚ ਉਲਝਿਆ, ਕੋਈ ਦੋ ਰਾਏ ਨਹੀਂ। ਔਰ ਉਹਨਾਂ ਮਸਲਿਆਂ ਦੇ ਉੱਤੇ ਕਿਤੇ ਵੀ ਉਂਗਲ ਧਰਦੇ ਨਜ਼ਰ ਨਹੀਂ ਆਏ ਮੁੱਖ ਮੰਤਰੀ ਸਾਹਿਬ। ਦੇਖੋ, 3 ਤਰ੍ਹਾਂ ਦੇ ਮਸਲੇ ਹੁੰਦੇ ਆ ਪ੍ਰਵੀਨ ਜੀ। ਇੱਕ ਮਸਲੇ ਹੁੰਦੇ ਆ ਕਿ ਜਿਹੜੇ ਤੁਹਾਨੂੰ ਪਿੱਛੋਂ ਵਿਰਾਸਤ 'ਚ ਮਿਲੇ ਨੇ। ਹਾਂਜੀ ਬਿਲਕੁਲ। ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਤੁਰੇ ਆ ਰਹੇ ਨੇ, ਉਹ ਤੁਹਾਨੂੰ ਵੀ ਮਿਲ ਗਏ, ਤੁਸੀਂ ਉਹਨਾਂ 'ਚੋਂ ਕੋਈ ਨਿਬੇੜ ਕੇ ਜਾਣੇ ਆ ਜਾਂ ਉਵੇਂ ਹੀ ਅਗਲੇ ਨੂੰ ਸੌਂਪ ਕੇ ਜਾਣੇ ਆ, ਇਹ ਤੁਹਾਡੇ। ਉਹ ਤੋਂ ਬਾਅਦ ਉਹ ਮਸਲੇ ਨੇ ਜਿਹੜੇ ਤੁਹਾਡੇ ਮੂਹਰੇ ਚੁਣੌਤੀ ਬਣ ਕੇ ਆਏ, ਜਾਂ ਜਿਨ੍ਹਾਂ ਦੀ ਨਿਸ਼ਾਨਦੇਹੀ ਤੁਸੀਂ ਕਰਕੇ ਆਏ ਕਿ ਇਹਨਾਂ ਮਸਲਿਆਂ ਦੇ ਹੱਲ ਮੇਰੇ ਕੋਲ ਹੈਗੇ ਨੇ। ਤੀਸਰੇ ਮਸਲੇ ਹੁੰਦੇ ਆ ਜਿਹੜੇ ਤੁਰੰਤ ਤਾਜ਼ੇ ਕਿਸੇ ਘਟਨਾਕ੍ਰਮ ਦੇ ਹਵਾਲੇ ਨਾਲ ਤੁਹਾਡੇ ਸਾਹਮਣੇ ਆਏ। ਜੇਕਰ ਮੈਂ ਹੁਣ ਤਾਜ਼ੇ ਮਸਲਿਆਂ ਦੀ ਗੱਲ ਕਰਾਂ ਤਾਂ ਤਾਜ਼ੇ ਮਸਲਿਆਂ ਦੇ ਵਿੱਚ ਉਦਾਹਰਨ ਵਜੋਂ ਮਤਲਬ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਥਾਣਿਆਂ ਤੇ ਹਮਲੇ ਹੋ ਗਏ ਜੀ, ਤੇ ਉਸ ਹਮਲੇ ਦੇ ਆਧਾਰ ਤੇ ਇਹਨਾਂ ਗਰੀਬ ਘਰਾਂ ਦੇ ਜਵਾਕ ਚੱਕ ਕੇ ਭੀਲੀਪੀਤ 'ਚ ਮੁਕਾਬਲਾ ਕਰਕੇ ਮਾਰਨ ਦੇ ਨਾਂ ਦੀ ਉੱਤੇ ਘਟਨਾ ਵਾਪਰ ਗਈ, ਤੇ ਮੁੱਖ ਮੰਤਰੀ ਸਾਹਿਬ ਦਾ ਕਿਤੇ ਰਿਐਕਸ਼ਨ ਹੀ ਨਹੀਂ। ਕੀ ਪੁਲਿਸ ਤੁਹਾਡੇ ਆਰਡਰ ਨਾਲ ਕਰਕੇ ਆਈ ਹੈ ਸਾਰਾ ਕੁਝ? ਕੀ ਤੁਸੀਂ ਹੁਕਮ ਦਿੱਤਾ ਕਿ ਨਹੀਂ ਦਿੱਤਾ? ਇਹ ਉਸੇ ਤਰ੍ਹਾਂ ਦਾ ਸਵਾਲ ਬਣਨਾ ਕੱਲ ਨੂੰ ਜਿਹੜਾ ਬਹਿਬਲਕਨਾ ਬਰਗਾੜੀ ਕਾਂਡ 'ਚ ਬਾਦਲਾਂ ਲਈ ਬਣਿਆ ਹੋਇਆ। ਕੀ ਇਹ ਤੁਹਾਡਾ ਹੁਕਮ ਸੀ? ਕਿ ਜੇ ਉਹ ਗੁਨਾਹਗਾਰ ਵੀ ਸੀ ਤਾਂ ਵੀ ਤੁਸੀਂ ਉਹਨੂੰ ਅਦਾਲਤੀ ਪ੍ਰਕਿਰਿਆ 'ਚ ਕਿਉਂ ਨਹੀਂ ਲੈ ਕੇ ਜਾ ਸਕੇ? ਇੱਕ ਪਾਸੇ ਕਹਿੰਦੇ ਹੋ ਕੋਈ ਟ੍ਰੇਨਿੰਗ ਨਹੀਂ, ਉਹ 9 ਸਿੱਖੀਆਂ ਨੇ, ਤੇ ਦੂਏ ਪਾਸੇ ਤੁਸੀਂ ਕਹਿ ਰਹੇ ਹੋ ਜੀ ਕਿ ਹਾਂ ਉਹਨਾਂ ਦਾ ਮੁਕਾਬਲਾ ਹੋ ਗਿਆ। ਸੋ ਫਿਰ ਤੁਸੀਂ ਫੜ ਕਿਉਂ ਨਹੀਂ ਪਾਏ? ਇਹ ਜਿਹੜੀਆਂ ਘਟਨਾਵਾਂ ਤੁਰੰਤ ਵਾਪਰਦੀਆਂ, ਉਹ 'ਚ ਤੁਹਾਡਾ ਕੀ ਪ੍ਰਤੀਕਰਮ ਹੈ? ਇਹਦੇ ਪਰ ਸਭ ਦੀ ਨਜ਼ਰ ਹੁੰਦੀ ਹੈ। ਇਸੇ ਤਰ੍ਹਾਂ ਕਿਸਾਨੀ ਮਸਲਾ ਪੰਜਾਬ 'ਚ ਚੱਲ ਰਿਹਾ ਜੀ, ਅੰਦੋਲਨ ਚੱਲ ਰਿਹਾ, ਤੇ ਮੁੱਖ ਮੰਤਰੀ ਸਾਹਿਬ ਦਾ 10.5 ਮਹੀਨਿਆਂ ਬਾਅਦ ਇੱਕ ਟਵੀਟ ਆਉਂਦਾ, ਤੇ ਤੁਸੀਂ ਉਸ ਮਸਲੇ ਤੋਂ ਬੋਲਦੇ ਹੀ ਨਹੀਂ। ਤੁਸੀਂ ਉਸ ਮਸਲੇ ਦੇ ਹੱਲ ਲਈ ਜਾਂਦੇ ਹੀ ਨਹੀਂ। ਤੁਹਾਨੂੰ ਆਸਟ੍ਰੇਲੀਆ ਜਾਣਾ ਨੇੜੇ ਲੱਗਿਆ, ਖਨੌਰੀ ਬਾਰਡਰ ਖਾਸਾ ਦੂਰ ਲੱਗਿਆ, ਤੇ ਤੂੰ ਜਾ ਹੀ ਨਹੀਂ ਹੋਇਆ। ਇਸੇ ਤਰ੍ਹਾਂ ਕੰਪਿਊਟਰ ਅਧਿਆਪਕ 150 ਦਿਨਾਂ ਤੋਂ ਤੁਹਾਡੇ ਘਰਾਂ ਮੂਹਰੇ ਬੈਠ ਰਹੇ ਨੇ, ਨੰਗੇ ਮਤਲਬ ਖੁੱਲੇ ਅਸਮਾਨ ਥੱਲੇ ਸੌਣ ਲਈ ਮਜਬੂਰ ਨੇ ਇਹ ਜਿਹੇ ਪੋਹ ਦੇ ਮਹੀਨੇ, ਤੇ ਤੁਸੀਂ ਉਹਨਾਂ ਨੂੰ ਬੁਲਾ ਕੇ ਮਸਲਾ ਵੀ ਹੱਲ ਨਹੀਂ ਕਰਦੇ। ਕਿੰਨੇ ਧਰਨੇ, ਕਿੰਨੇ ਮੁਜ਼ਾਹਰੇ, ਪੰਜਾਬ ਕਿੰਨੇ ਇਹਨਾਂ ਸਥਿਤੀਆਂ ਚ ਉਲਝੇ। ਇਹ ਹੈਗੇ ਤਾਜ਼ੇ। ਫਿਰ ਇੱਕ ਘਟਨਾਕ੍ਰਮ ਉਹ ਨੇ, ਇੱਕ ਮਸਲੇ ਉਹ ਨੇ ਜਿਨ੍ਹਾਂ ਦੀ ਤੁਸੀਂ ਨਿਸ਼ਾਨਦੇਹੀ ਕੀਤੀ ਸੀ ਕਿ ਪੰਜਾਬ ਨਸ਼ੇ ਚੋਂ ਬਾਹਰ ਕੱਢਣਾ। ਲੈ ਮੈਨੂੰ ਆਉਂਦਾ। ਇਹ ਤੋਂ ਬਾਅਦ ਆ ਲਓ, ਅੱਛਾ ਆ ਰੇਤਾ ਵਾਲਾ ਮਸਲਾ, ਲੈ ਤਾਂ ਹੱਲ ਹੋਇਆ ਪਿਆ, ਅਸੀਂ ਡੀਪੂ ਖੋਲਤਾ, ਅਸੀਂ ਬਣਾਤਾ ਸਿਸਟਮ, ਹੁਣ ਰੇਤਾ ਸਸਤਾ ਵੀ ਮਿਲੂਗਾ, ਮੁਫਤ ਵੀ ਮਿਲੂਗਾ, ਤੇ ਖਜ਼ਾਨਾ ਵੀ ਭਰ ਜੂਗਾ। ਨਾ ਮੁਫਤ ਮਿਲਿਆ, ਨਾ ਸਸਤਾ ਮਿਲਿਆ, ਨਾ ਖਜ਼ਾਨਾ ਭਰਿਆ। ਫਿਰ ਤੁਸੀਂ ਸ਼ਰਾਬ ਵਾਲੇ ਤੇ ਆ ਗਏ। ਸੋ ਇਹ ਉਹ ਪਹਿਲੂ ਨੇ ਜਿਹਨਾਂ ਤੁਸੀਂ ਨਿਸ਼ਾਨਦੇਹੀ ਕਰਕੇ ਆਏ ਕਿ ਅਸੀਂ ਇਹ ਮਸਲੇ ਹੱਲ ਕਰਨੇ ਆ ਜੀ। ਰੁਜ਼ਗਾਰ, ਅਖਬਾਰਾਂ 'ਚ ਇਸ਼ਤਿਹਾਰ ਦਿੱਤੇ, ਰੁਜ਼ਗਾਰ ਵਾਲੀ ਸਥਿਤੀ ਕੀ ਆ? ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ, ਸਥਿਤੀ ਕੀ ਆ? ਸਾਰੇ ਵੱਖ-ਵੱਖ। ਸੋ ਇਹ ਸਾਰੇ ਮਸਲਿਆਂ ਤੋਂ ਵੀ ਤੁਸੀਂ ਪੰਜਾਬ ਨੂੰ ਉਲਝਿਆ ਹੋਇਆ ਛੱਡ ਕੇ ਇੱਕ ਤਰ੍ਹਾਂ ਨਾਲ ਛੁੱਟੀਆਂ ਮਨਾਉਣ ਜਾ ਰਹੇ ਹੋ। ਇਹ ਸ਼ੋਭਦਾ ਨਹੀਂ ਤੁਹਾਨੂੰ ਜਿਸ ਮੁਖੀ ਦੇ ਉਹਦੇ ਤੇ। ਫਿਰ ਇੱਕ ਮਸਲੇ ਉਹ ਨੇ ਜਿਹੜੇ ਪਿਛਾਂ ਤੋਂ ਤੁਰੇ ਆ ਰਹੇ ਨੇ, ਚਾਹੇ ਉਹ ਸਾਡੇ ਦਰਿਆਵਾਂ ਵਾਲਾ ਮਸਲਾ ਹੈ, ਚਾਹੇ ਉਹ ਧਰਤੀ ਹੇਠਲੇ ਪਾਣੀ ਦਾ ਮਸਲਾ ਹੈ, ਚਾਹੇ ਉਹ ਕਾਲੇ ਪਾਣੀ ਵਾਲਾ ਮਸਲਾ ਹੈ, ਚਾਹੇ ਉਹ ਚੰਡੀਗੜ੍ਹ ਦਾ ਮਸਲਾ ਹੈ, ਚਾਹੇ ਉਹ ਭਾਸ਼ਾ ਦਾ ਮਸਲਾ ਹੈ, ਚਾਹੇ ਉਹ ਪੰਜਾਬੀ ਬੋਲਦੇ ਖਿੱਤਿਆਂ ਦਾ ਮਸਲਾ ਹੈ, ਚਾਹੇ ਉਹ ਪੰਜਾਬ ਦੇ ਕਰਜ਼ੇ ਦਾ ਮਸਲਾ ਹੈ ਨਾ, ਚਾਹੇ ਪੰਜਾਬ ਦੀ ਕਿਸਾਨੀ ਦਾ ਤੇ ਆਰਥਿਕਤਾ ਦਾ ਮਸਲਾ। ਇਹ ਮਸਲੇ ਜਿਹੜੇ ਪਿਛਾਂ ਤੋਂ ਤੁਰੇ ਆ ਰਹੇ ਨੇ, ਉਹ ਮੰਗਾਂ ਦੇ ਹਵਾਲੇ ਨਾਲ,
ਤੁਸੀਂ ਉਹਨਾਂ ਚੋਂ ਵੀ ਕਿਸੇ ਮੰਗ ਦੇ ਉੱਤੇ ਖੜੇ ਹੂੰ। ਪਹਿਰੇਦਾਰੀ ਕਰਦੇ ਨਜ਼ਰ ਨਹੀਂ ਆ ਰਹੇ। ਹੂੰ। ਆਪਾਂ ਪਹਿਲਾਂ ਵੀ ਇਹ ਸਵਾਲ ਕੀਤਾ ਕਿ ਕੀ ਮੁੱਖ ਮੰਤਰੀ ਦਾ ਕੰਮ ਯੂਥ ਫੈਸਟੀਵਲਾਂ 'ਚ ਜਾ ਕੇ ਗੀਤ ਸੁਣਾਉਣਾ, ਚੁਟਕਲੇ ਸੁਣਾਉਣਾ? ਜਾਂ ਵਿਰੋਧੀਆਂ ਨੂੰ ਭੰਡਣਾ। ਕੀ ਮੁੱਖ ਮੰਤਰੀ ਦਾ ਕੰਮ ਅੱਜ ਵੀ ਵਿਰੋਧੀ ਧਿਰ ਵਾਂਗ ਮਤਲਬ ਵਿਚਰਨਾ? ਹੂੰ। ਕੀ ਸਹੀ। ਮੁੱਖ ਮੰਤਰੀ ਦਾ ਕੰਮ ਹਰ ਰੋਡ ਸ਼ੋਅ ਦੇ ਉੱਤੇ ਜਾ ਕੇ ਤੀਰ ਚਲਾਉਣਾ? ਹੂੰ। ਮੰਤਰੀ ਦਾ ਕੰਮ ਆਪੇ ਆਪਣੇ ਬੰਦਿਆਂ ਤੋਂ ਫੁੱਲ ਬਣਾ ਕੇ ਆਪਣੇ ਤੇ ਸੁਟਾਉਣਾ? ਸਹੀ ਬਿਲਕੁਲ ਸਹੀ ਹੈ ਜੀ। ਉਹ ਹਰਾ ਪੈਨ 2.5 ਸਾਲਾਂ 'ਚ ਦਮ ਤੋੜ ਗਿਆ ਕਿ ਉਹਦੀ ਸਿਆਹੀ ਮੁੱਕ ਗਈ। ਕਿਉਂ ਨਹੀਂ ਉਹਨੇ ਪੰਜਾਬ ਦੀ ਚੰਗੀ ਇਬਾਰਤ ਲਿਖ ਰਹੀ? ਸੋ ਇਸ ਲਈ ਇਹ ਸਵਾਲ ਵੱਡੇ ਹੋ ਗਏ ਨੇ। ਤੇ ਪਰ ਉਹ ਕਹਿੰਦਾ ਕਿ ਕੋਈ ਜੀਵੇ ਕੋਈ ਮਿਰੇ ਸੁਤਰਾ ਘੋਲ ਪਤਾਸੇ ਪੀਵੇ, ਹੈ ਨਾ, ਤੇ ਰੋਮ ਜੜ ਰਿਹਾ ਸੜ ਰਿਹਾ, ਹੈ ਨਾ, ਨੀਰੂ ਬੰਸਰੀ ਵਜਾ ਰਿਹਾ। ਸੋ ਇਹਨਾਂ ਨੂੰ ਕੀ ਇਹ ਬੰਸਰੀ ਵੱਜ ਰਹੀ ਹੈ ਜੀ। ਅਗਲੇ ਤੁਰ ਗਏ ਆਸਟ੍ਰੇਲੀਅਨ ਛੁੱਟੀਆਂ ਮਨਾਉਣ। ਹੁਣ ਤੇ ਆਸਟ੍ਰੇਲੀਆ ਜਾਣ ਨੂੰ ਕਈ ਤਰ੍ਹਾਂ ਸੁਰਦ ਤਰ੍ਹਾਂ ਵੀ ਤੇ ਮਤਲਬ ਹਲਕੇ ਫੁਲਕੇ ਕਮੈਂਟਾਂ ਲਈ ਜਾਣ ਵਾਲੀਆਂ ਤਰ੍ਹਾਂ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਨੇ। ਸੋਸ਼ਲ ਮੀਡੀਆ ਭਰਿਆ ਪਿਆ ਕਿ ਜੀ ਆਸਟ੍ਰੇਲੀਆ ਤਾਂ ਜੀ ਇਨਵੈਸਟਮੈਂਟ ਹੈ ਜੀ, ਆਸਟ੍ਰੇਲੀਆ ਤਾਂ ਜੀ ਇਹਨਾਂ ਦਾ ਪੁਰਾਣਾ ਹੈ ਜੀ, ਰਾਜਨੀਤੀ ਤੋਂ ਬਾਅਦ ਸੈੱਟ ਹੋਣਾ ਜੀ, ਜੇ ਉਹ। ਇਹ ਦਿਨ ਕਿਉਂ ਆਏ ਤੁਹਾਡੇ ਲਈ? ਤੁਹਾਡੇ ਤੋਂ ਇਮਾਨਦਾਰੀ ਦੇਖਦੇ ਸੀ, ਤੁਹਾਡੇ ਚੋਂ ਸੱਚ ਦੇਖਦੇ ਸੀ, ਪੰਜਾਬ ਦਾ ਫਿਕਰ ਦੇਖਦੇ ਸੀ। ਅੱਜ ਇਹੋ ਜਿਹੇ ਸਵਾਲ ਤੁਹਾਨੂੰ ਕਿਉਂ ਹੋ ਰਹੇ ਨੇ? ਇਹ ਸੋਚਣ ਦੀ ਲੋੜ ਹੈ ਮਾਨ ਸਾਹਿਬ। ਬਿਲਕੁਲ ਜੀ। ਜਿਸ ਖਿੱਤੇ ਦੇ ਤੁਸੀਂ ਵਾਲੀ ਵਾਰਸ ਹੋ, ਜਿਸ ਖਿੱਤੇ ਦੇ ਤੁਸੀਂ ਸਰਵਉੱਚ ਅਹੁਦੇ ਤੇ ਬੈਠੇ ਹੋ, ਸਭ ਤੋਂ ਵੱਡੇ ਅਹੁਦੇ ਤੇ ਬੈਠੇ ਹੋ, ਉਸ ਖਿੱਤੇ ਦੇ ਇਤਿਹਾਸਕ ਪ੍ਰਪੇਖ ਤੋਂ ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ, ਤੇ ਜੋ ਇਸ ਵੇਲੇ ਮੌਜੂਦਾ ਹਾਲਾਤ ਨੇ ਸਮਾਜਿਕ ਤੇ ਆਰਥਿਕ ਤੌਰ ਤੇ, ਉਹਨਾਂ ਦਾ ਤੁਹਾਡੇ ਰਵਾਨਗੀ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਆ ਉਹ ਖੜੇ ਕਰਦਾ।